ਇੱਕ ਕੁੱਤੀ ਤੇ ਇੱਕ ਹਾਥੀ ਹਥਨੀ, ਇੱਕ ਕੁੱਤੀ ਤੇ ਇੱਕ ਹਥਨੀ ਦੋਵੇਂ ਹੀ ਇੱਕੋ ਟਾਈਮ ਦੇ ਵਿੱਚ ਸੂਣ ਵਾਲੀਆਂ ਹੋ ਗਈਆਂ। ਕੁੱਤੀ ਕੁਝ ਟਾਈਮ 6 ਮਹੀਨੇ ਲੰਘੇ ਨਾ ਤੇ ਉਹ ਸੂ ਪਈ ਤੇ ਹਥਨੀ ਕੋਨਾ ਸੂਈ। ਕੁਝ ਥੋੜਾ ਜਿਹਾ ਟਾਈਮ ਲੰਘਿਆ ਨਾ ਤੇ ਕੁੱਤੀ ਫੇਰ ਸੂਣ ਵਾਲੀ ਹੋ ਗਈ। ਉਹ 6 ਮਹੀਨਿਆਂ ਬਾਅਦ ਫੇਰ ਸੂ ਪਈ। ਅੱਗੇ ਵੀ ਉਹਨੇ 5-6 ਬੱਚੇ ਦਿੱਤੇ, ਅੱਗੋਂ ਫੇਰ 5-6 ਬੱਚੇ ਦਿੱਤੇ। ਉਹ ਨਾ ਤੀਜੀ ਵਾਰੀ ਫੇਰ ਸੂਣ ਵਾਲੀ ਹੋ ਗਈ। ਉਹਨੇ ਫੇਰ ਕੋਈ 6 ਬੱਚੇ ਦਿੱਤੇ। ਉਹ 18 ਮਹੀਨਿਆਂ ਬਾਅਦ ਨਾ ਇਹ ਕੁੱਤੀ ਦੇ ਸਮਝੋ ਵੀ ਕੋਈ 15-18 ਬੱਚੇ ਹੋ ਗਏ। ਤੇ ਪਤਾ ਹੈ ਸੀ ਕੁੱਤੀ ਨੂੰ ਇਸ ਗੱਲ ਦਾ ਵੀ ਹਥਨੀ ਵੀ ਮੇਰੇ ਨਾਲ ਹੀ ਸੂਣ ਵਾਲੀ ਹੋਈ ਸੀ। ਤੇ ਇੱਕ ਦਿਨ ਉਹਨੂੰ ਆਖਣ ਲੱਗੀ, ਵੱਡੀ ਇਹ ਗੱਲ ਕਰਨ ਲੱਗੀ ਆ, ਇੱਕ ਤੇਰੇ ਨਾਲ ਜੇ ਗੁੱਸਾ ਨਾ ਕਰੇ। ਤੇ ਉਹ ਹਥਨੀ ਆਖਣ ਲੱਗੀ, ਨਹੀਂ ਕੋਈ ਗੱਲ ਕਰ, ਜੇ ਗੁੱਸਾ ਕਰਨ ਵਾਲੀ ਹੋਈ ਤੇ ਕਰਾਂਦੀ, ਨਹੀਂ ਤੇ ਤੂੰ ਗੱਲ ਕਰ। ਤੇ ਕੁੱਤੀ ਆਖਣ ਲੱਗੀ ਵੀ ਭਲਾ ਕੋਈ ਰਸਮੀਅਤ ਲੱਗੀ ਹੈ ਕਿ ਨਹੀਂ। ਤੇ ਉਹਨੇ ਆਖਿਆ ਲੱਗੀ। ਤੇ ਉਸ ਆਖਿਆ ਮੈਂ 3 ਵਾਰੀ ਸੂ ਪਈ ਹਾਂ ਤੇਰੇ ਪਿੱਛੋਂ, ਆ ਤੇਰੇ ਨਾਲ ਹੋ ਕੇ ਨਾ ਸੂਣ ਵਾਲੀ, ਤੇ ਮੈਂ 3 ਵਾਰੀ ਸੂ ਪਈ ਹਾਂ ਤੇ ਮੇਰੇ 15-18 ਬੱਚੇ ਹੋ ਗਏ ਨੇ। ਤੇ ਹੁਣ ਬੱਚੇ ਮੇਰੇ ਵੀ ਕਿੱਡੇ ਕਿੱਡੇ ਹੋਏ ਨੇ, ਫਿਰਦੇ ਟੁਰਦੇ ਨੱਸਦੇ ਭੱਜਦੇ ਨੇ, ਜਵਾਨ ਹੋਏ ਨੇ, ਤੇ ਤੂੰ ਕੋਈ ਜੇ ਕੋਈ ਚਮਤਕਾਰ ਨਹੀਂ ਕੀਤਾ। ਤੇ ਹਥਨੀ ਆਖਣ ਲੱਗੇ ਵੀ ਗੱਲ ਸੁਣ ਨਿੱਕੀਏ, ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ। ਠੀਕ ਹੈ, ਤੂੰ ਸੱਚੀ ਹੈ ਕਿ ਤੇਰੇ 15-18 ਬੱਚੇ ਹੋ ਗਏ ਨੇ ਇਸ ਦੌਰਾਨੀਏ ਦੇ ਵਿੱਚ, ਤੇ ਮੇਰਾ ਹਜੇ ਕੋਈ ਨਹੀਂ। ਉਂਝ ਜਿਹੜੇ ਵੇਲੇ ਮੈਂ ਬੱਚਾ ਜੰਮਣਾ ਨਾ ਤੇ ਮੈਂ ਇੱਕੋ ਹੀ ਜੰਮਣਾ। ਇਹ ਤੇਰੇ ਵਾਂਗੂ ਕਤੂਰੇ ਕੋਈ 18 ਨਹੀਂ ਜੰਮਣੇ, ਮੈਂ ਇੱਕੋ ਹੀ ਜੰਮਣਾ। ਤੇ ਜਿਹੜੇ ਵੇਲੇ ਮੇਰਾ ਬੱਚਾ ਜੰਮਿਆ ਨਾ, ਮਤਲਬ ਮੇਰਾ ਮਤਲਬ ਡਿੱਗਾ ਜ਼ਮੀਨ ਦੇ ਉੱਤੇ ਤੇ ਇੱਕ ਵਾਰੀ ਥਰਥਰਾਹਟ ਹੋਏ ਦੀ, ਉਸ ਜਗ੍ਹਾ ਨੂੰ ਪਤਾ ਲੱਗੇਗਾ ਕਿ ਕਿਸੇ ਸ਼ਹਿਨਸ਼ਾਹ ਦੀ ਆਮਦ ਹੋਈ ਹੈ, ਸਾਹਿਬ ਆਏ ਨੇ। ਹਾਂਜੀ, ਤੇ ਜਦੋਂ ਮੇਰਾ ਬੱਚਾ ਕਿਤੇ ਜੰਗਲ ਦੇ ਵਿੱਚ ਰੋਡ ਕ੍ਰਾਸ ਕਰਦਾ ਹੋਏਗਾ, ਉਧਰੋਂ ਕੋਈ ਲੋਕ ਆਉਂਦੇ ਹੋਣਗੇ ਤੇ ਉਹਨਾਂ ਖਲੋ ਕੇ ਉਹਨੂੰ ਵੇਖਣਾ। ਆ ਤੇਰੇ ਲੂਰ ਲੂਰ ਗਲੀ ਮੁਹੱਲੇ ਫਿਰਦੇ ਰਹਿਣ ਨਾ ਤੇ ਤੇਰਿਆਂ ਦੀ ਵੈਲਿਊ ਕੋਈ ਨਹੀਂ। ਤੇ ਮੇਰਾ ਬੱਚਾ ਜਦੋਂ ਲੰਘਣਾ ਹੈ ਨਾ ਤੇ ਉਹਨੂੰ ਵੇਖਣਾ ਹੈ ਕਿ ਕੋਈ ਸਾਹਿਬ ਪ੍ਰਧਾਨ ਆ ਰਿਹਾ। ਉਹਨੇ ਆਖਿਆ ਮੈਨੂੰ ਏਡੀ ਕੋਈ ਕਾਲ ਨਹੀਂ ਤੇਰੇ ਵਾਂਗੂ ਵਾਹਵਾ ਬੜੇ ਜੰਮਣ ਦੀ, ਭਾਵੇਂ ਮੈਂ ਖਲੋ ਕੇ ਠਹਿਰ ਕੇ ਕੋਈ ਚਮਤਕਾਰ ਕਰਾਂਗੀ ਨਾ ਤੇ ਮੈਂ ਕੋਈ ਚੱਜ ਵਸਬਦਾ ਕਰਾਂਗੀ। ਅੱਛਾ, ਹੁਣ ਇਹ ਗੱਲ ਤੇ ਉਹਨਾਂ ਦੋਵਾਂ ਦਾ ਆਪਸ ਵਿੱਚ ਮੁਕਾਲਮਾ ਹੋਇਆ। ਸਾਨੂੰ ਵਿੱਚੋਂ ਕੀ ਸਿੱਖਣ ਨੂੰ ਮਿਲਿਆ ਜੀ? ਚਾਹੇ ਕਹਾਣੀ ਹੈ, ਕਹਾਵਤ ਹੈ, ਗੱਲ ਹੈ, ਬਾਤ, ਕੋਈ ਸਬਕ ਤੇ ਹੋਣਾ ਚਾਹੀਦਾ ਨਾ। ਸਾਨੂੰ ਸਬਕ ਇਹ ਮਿਲਿਆ ਕਿ ਜਿਹੜੇ ਕਾਲੀ ਕਾਲੀ ਫਟਾਫਟ ਦਵਾ ਦਵ ਐਵੇਂ ਵਗਾ ਤੱਕ ਕਰੀ ਆਉਂਦੇ ਨੇ, ਜੋ ਨਿੱਕੇ ਮੋਟੇ ਉਤਾਂ ਜਾਣ ਵਾਸਤੇ, ਆਪਣਾ ਇੱਜ਼ਤ ਬਣਾਉਣ ਵਾਸਤੇ, ਆਪਣੇ ਆਪ ਨੂੰ ਉਤਾਂ ਲੈ ਜਾਣ ਵਾਸਤੇ ਨਿੱਕੇ ਨਿੱਕੇ ਕੰਮ ਪੇ ਕਰਦੇ ਨੇ। ਉਹਨਾਂ ਨੂੰ ਤੁਸੀਂ ਇਹ ਦੱਸੋ ਕਿ ਭਾਈ ਅਗਰ ਅਸੀਂ ਠਹਿਰੇ ਹਾਂ, ਅਗਰ ਅਸੀਂ ਰੁਕੇ ਹਾਂ, ਅਗਰ ਅਸੀਂ ਮਤਲਬ ਤੁਹਾਡੇ ਵਾਂਗੂ ਫਟਾਫਟ ਨਿੱਕੀਆਂ ਨਿੱਕੀਆਂ ਚਵਲਾਂ ਨਹੀਂ ਨਾ ਮਾਰਦੇ ਪਏ, ਅਸੀਂ ਠਹਿਰ ਕੇ ਕੁਝ ਕਰਾਂਗੇ, ਲੇਕਿਨ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰਾਂਗੇ। ਅਸੀਂ ਕੋਈ ਇੰਜ ਦਾ ਕੰਮ ਕਰਾਂਗੇ ਕਿ ਜਿਹੜਾ ਦੁਨੀਆ ਖਲੋ ਕੇ ਵੇਖੇਗੀ ਔਰ ਦੁਨੀਆ ਯਾਦ ਕਰੇਗੀ ਔਰ ਤਾਰੀਫ ਕਰੇਗੀ। ਆ ਨਿੱਕੇ ਨਿੱਕੇ ਕਤੂਰੇ ਜੰਮਣ ਵਾਲੀ ਜਿਹੜੀ ਗੱਲ ਏ, ਇੰਜ ਦੀਆਂ ਚਵਲਾਂ ਮਾਰਨ ਨਾਲੋਂ ਬਿਹਤਰ ਹੈ ਕੁਝ ਠਹਿਰ ਕੇ ਕਰ ਲਓ, ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਕਰ ਲਓ। जियो तो ऐसे कि ज़िंदगी को रश्क आए, मरो तो मौत भी कहे ये कौन मर गया। जे गल समझ आ गई होवे, गल चंगी लगी होवे ते अगे शेयर लाजमी करियो। मेरे यूट्यूब चैनल का नाम अवैस घुम्मन सियालकोट, इहनूं सबसक्राइब कर लो, नाले बैल का बटन ऑन कर लो। इस तरह फेसबुक का पेज अवैस घुम्मन सियालकोटी, अवैस अहमद घुम्मन मेरे फेसबुक का पेज, इन्होंने फॉलो कर लो। मिलने एक नवी वीडियो के नाल। अपना बड़ा सारा ख्याल रखियो। अल्लाह सोहने दे वाले। अस्सलाम वालेकुम रहमतुल्लाहि व बरकातहू।